ਬਿਸਮਿल्लाहिर्रहमानिर्रहीम ਤੇ अस्सलाम वालेकुम। 16 ਸਤੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਜ਼ਾਹਿਰ ਹੈ ਅਸੀਂ ਕਾਊਂਟਡਾਊਨ ਦੀ ਰੱਖਣੀ ਹੈ ਔਰ ਉਹ ਹੈ ਕਿ ਹੁਣ 74 ਦਿਨ 74 ਡੇਜ਼ 74 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ। ਆਹੋ, ਪਹਿਲਾਂ ਵੀ ਇੱਕ ਵਾਰੀ ਰਿਟਾਇਰ ਹੋ ਗਏ ਸਨ, ਤੁਹਾਨੂੰ ਪਤਾ ਹੈ। ਐਕਸਟੈਂਸ਼ਨ ਦੇ ਕੇ ਇਹਨਾਂ ਨੂੰ ਤੇ ਆਰਮੀ ਚੀਫ ਬਣਾਇਆ ਸੀ ਤੇ ਉਸ ਤੋਂ ਬਾਅਦ ਹੁਣ ਫਿਰ ਰਿਟਾਇਰ ਹੋ ਰਹੇ ਨੇ 29 ਨਵੰਬਰ 2025 ਨੂੰ ਤੇ ਹੁਣ ਫਿਰ ਐਕਸਟੈਂਸ਼ਨ ਮੰਗਣ ਡਏ ਨੇ। ਤੇ ਪਹਿਲਾਂ ਵੀ ਇੰਝ ਹੀ ਜਿਵੇਂ ਨਵੇਂ ਟਾਇਰ ਨੂੰ ਪੰਕਚਰ ਹੋ ਜਾਏ ਤੇ ਉਸ ਤੋਂ ਬਾਅਦ ਉਹ ਤੁਹਾਨੂੰ ਪਤਾ ਉਹਦਾ ਫਿਰ ਮਾਮਲਾ ਉਹ ਤਾਂ ਨਹੀਂ ਰਹਿ ਜਾਂਦਾ। ਇੰਝ ਹੀ ਇੱਕ ਪੈਂਚਰ ਪਹਿਲਾਂ ਲੱਗਾ ਹੈ ਤੇ ਹੁਣ ਉਹ ਦੂਜੀ ਵਾਰੀ ਆਉਂਦੇ ਨੇ ਵੀ ਫਿਰ ਇੱਕ ਪੈਂਚਰ ਲਾਓ ਤੇ ਮੈਨੂੰ ਐਕਸਟੈਂਸ਼ਨ ਦਿਓ ਤਾਂ ਕਿ ਮੈਂ ਜਿਹੜਾ ਮਤਲਬ ਭਾਵੇਂ ਸਟੱਪਣੀ ਆਂਗ ਚੜ੍ਹਾ ਲਓ ਤੇ ਜਿਵੇਂ ਵੀ ਚੜਾਉਣਾ, ਲੇਕਿਨ ਮੈਂ ਹੀ ਟਾਇਰ ਜਿਹੜਾ ਅਗਲਾ ਟਾਇਰ ਇੱਕ ਪਾਸੇ ਦਾ ਜਿਹੜਾ ਮੈਨੂੰ ਹੀ ਪਾਓ, ਮੈਂ ਹੀ ਚਲਾਉਣਾ ਕੰਮ। ਲੇਕਿਨ ਅਸੀਂ ਖਬਰ ਉਰਦੂ ਵੀਲੌਗ ਚੰਦ ਦਿਨ ਪਹਿਲਾਂ ਦਿੱਤੀ ਸੀ ਵੀ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਤਾਰੀ ਕੱਢ ਜਾਣਗੇ ਪਾਕਿਸਤਾਨ ਤੋਂ। ਖਬਰ ਉਦੋਂ ਦਿੱਤੀ ਸੀ ਜਿੱਦਣ ਉਹ ਇੰਸਟੀਟਿਊਟ ਆਫ ਨਿਊਰੋ ਸਾਇੰਸਿਸ ਦੇ ਵਿੱਚ ਗਏ ਸਨ ਨਵਾਜ਼ ਸ਼ਰੀਫ ਸਾਹਿਬ, ਤੇ ਧੌਣ ਦੀ ਮਤਲਬ ਗਰਦਨ ਦੀ ਤੇ ਸਿਰ ਦੀ ਉਹਨਾਂ ਨੇ MRI ਕਰਾਈ ਸੀ ਜਾਂ ਸ਼ਾਇਦ CT ਸਕੈਨ ਵਗੈਰਾ ਸੀ। ਉਦੋਂ ਹੀ ਮੈਂ ਤੁਹਾਨੂੰ ਬੜੀ ਤਫਸੀਲ ਨਾਲ ਖਬਰ ਦਿੱਤੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਦਾ ਟੱਬਰ ਜਿਹੜਾ ਜਦੋਂ ਇਹ ਦੱਸੇ ਨਾ ਆਪਣੀ ਬਿਮਾਰੀ ਵੱਲ ਵਧਾ ਚੜਾ ਕੇ, ਤੇ ਉਦੋਂ ਮਤਲਬ ਇਹ ਹੁੰਦਾ ਵੀ ਹੁਣ ਬਿਮਾਰੀ ਨੂੰ ਇਸਤੇਮਾਲ ਕਰਨ ਦਾ ਟਾਈਮ ਆ ਗਿਆ ਤੇ ਬਿਮਾਰੀ ਦਾ ਬਹਾਨਾ ਲਾ ਕੇ ਇਹਨਾਂ ਨੇ ਹੁਣ ਤਾਰੀਆਂ ਕੱਢਣੀਆਂ ਨੇ। ਉਹ ਜਿਹੜੀ ਖਬਰ ਸੀ ਨਾ, ਉਹਦੀ ਜਿਹੜੀ ਬਣਾਵਟ ਸੀ ਨਾ ਖਬਰ ਦੀ ਸਾਹਮਣੇ, ਉਹ ਖਬਰ ਇਹ ਸੀ ਕਿ ਨਵਾਜ਼ ਸ਼ਰੀਫ ਸਾਹਿਬ ਇੰਸਟੀਟਿਊਟ ਆਫ ਨਿਊਰੋ ਸਾਇੰਸਿਸ ਲਾਹੌਰ ਪੰਜਾਬ ਦੇ ਵਿੱਚ ਗਏ ਨੇ ਔਰ ਉੱਥੇ ਫਲਾਣੇ ਡਾਕਟਰ ਸਾਹਿਬ ਮੌਜੂਦ ਸਨ। ਉਹਨਾਂ ਨੇ ਉਹਨਾਂ ਦੀ MRI ਕੀਤੀ ਹੈ ਤੇ ਉਹਨਾਂ ਦੀ ਜਿਹੜੀ ਬਿਮਾਰੀ ਦੀ ਤਸ਼ਖੀਸ ਹੋਏਗੀ ਤੇ ਫਿਰ ਉਹ ਇਲਾਜ ਉਹਨਾਂ ਦਾ ਹੋਏਗਾ। ਉਹ ਜਿਸ ਤਰੀਕੇ ਦੇ ਨਾਲ ਪੂਰਾ ਰੰਗ ਭਰੇ ਸਨ ਨਾ ਰੰਗਪੁਰ ਖੇੜਿਆਂ ਤੋਂ ਆ ਕੇ, ਮੇਰਾ ਮਤਲਬ ਹੈ ਕਿ ਇਹ ਵੀ ਦੱਸਿਆ ਸੀ ਵੀ ਡਾਕਟਰ ਸਾਹਿਬ ਕਿਹੜੇ ਸਨ, ਬਿਮਾਰੀ ਕਿਹੜੀ, ਟੈਸਟ ਕਿਹੜਾ, ਉਹ ਜਿੰਨੀ ਤਫਸੀਲ ਸੀ ਨਾ, ਉਹ ਤਫਸੀਲ ਜਿਹੜੀ ਉਸ ਤੋਂ ਪਤਾ ਇਹ ਲੱਗਦਾ ਸੀ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਚਾਹੁੰਦੇ ਨੇ ਸਾਰਿਆਂ ਨੂੰ ਦੱਸਣਾ ਵੀ ਮੈਂ ਬੜਾ ਬਿਮਾਰ ਹਾਂ। ਤੁਹਾਨੂੰ ਚੇਤੇ ਹੋਏਗਾ ਬਾਜੀ ਜਿਸ ਵੇਲੇ ਗਈ ਸੀ ਸਵਿਟਜ਼ਰਲੈਂਡ, ਉੱਥੇ ਭੈਣ ਸਾਡੀ ਇੱਕ ਨੇ ਉੱਥੇ ਚੌਕ, ਪੰਜਾਬੀ 'ਚ ਅਕਸਰ ਅਸੀਂ ਇਹਨੂੰ ਚੌਂਕ ਵੀ ਆਖ ਦਿੰਦੇ, ਪੰਜਾਬੀ 'ਚ ਵੀ ਸਾਨੂੰ ਵੈਸੇ ਸ਼ੌਕ ਹੈ ਨੂਨ ਲਾਉਣ ਦਾ। ਮੁਸਲਿਮ ਲੀਗ ਨਵਾਜ਼ ਨੂਨ ਲਾਉਣ ਦਾ ਬੜਾ ਸ਼ੌਕ ਹੈ ਲੋਕਾਂ ਨੂੰ। ਸ਼ੌਕ ਦੇ ਵਿੱਚ ਵੀ ਸ਼ੌਂਕ ਆਖ ਦਿੰਦੇ ਨੇ, ਸੁਣਿਆ ਹੋਣਾ ਤੁਸੀਂ। ਚੌਕ ਦੇ ਵਿੱਚ ਚੌਂਕ ਆਖ ਦਿੰਦੇ ਨੇ, ਗੈਸ ਦੇ ਵਿੱਚ ਗੈਸ ਆਖ ਦਿੰਦੇ ਨੇ। ਤੇ ਇਹ ਤੁਸੀਂ ਜ਼ਿਹਨ 'ਚ ਰੱਖਣਾ ਵੀ ਇਹ ਨੂਨ ਹਰ ਥਾਂ 'ਤੇ ਨਹੀਂ ਲਾਉਣਾ, ਇਹ ਉੱਥੇ ਲਾਉਣਾ ਜਿੱਥੇ ਲੱਗਦਾ। ਜਿੱਥੇ ਨਹੀਂ ਲੱਗਣਾ ਉੱਥੇ ਲੂਣ ਲਾ ਲਓ, ਜਿਹੜਾ ਮਿਰਚ ਨਮਕ ਹੁੰਦਾ ਉਹਨੂੰ ਲੂਣ ਵੀ ਆਖਦੇ ਨੇ। ਵੈਸੇ ਪੰਜਾਬ ਦੇ ਕੁਛ ਇਲਾਕਿਆਂ 'ਚ ਉਹਨੂੰ ਨੂਣ ਵੀ ਆਖਦੇ ਨੇ, ਲੇਕਿਨ ਬਹਰਹਾਲ ਇਹ ਹਰ ਥਾਂ 'ਤੇ ਨੂਨ ਜਿਹੜਾ ਉਹ ਨਹੀਂ ਠੋਕੀ ਆਉਣਾ ਪੰਜਾਬੀ ਦੇ ਵਿੱਚ। ਇਹ ਚੌਕ ਹੀ ਹੁੰਦਾ ਹੈ, ਇਹ ਸ਼ੌਕ ਹੀ ਹੁੰਦਾ ਹੈ ਤੇ ਇੱਥੇ ਜਿਹੜਾ ਨਾ ਇਹ ਹਰ ਥਾਂ 'ਤੇ ਜਿਹੜਾ ਨੂਨ ਵਿੱਚ ਨਹੀਂ ਫਸਾਉਣਾ। ਬਹਰਹਾਲ ਇੱਥੇ ਮੀਆਂ ਸਾਹਿਬ ਨੇ ਜਿਹੜਾ ਜਨਾਬ ਉਹ ਜਿਸ ਵੇਲੇ ਖਬਰ ਦਿੱਤੀ ਤੇ ਅਸੀਂ ਕਿਹਾ ਵੀ ਇਹਨਾਂ ਤਾਰੀ ਕੱਢਣ ਲੱਗੇ ਨੇ, ਮੈਂ ਤੁਹਾਨੂੰ ਖਬਰ ਦਿੱਤੀ, ਕੁਝ ਆਪਣੇ ਜ਼ਰਾਏ ਤੋਂ ਪਤਾ ਕੀਤਾ, ਉਹਨੇ ਕਿਹਾ ਜੀ ਜਾ ਰਹੇ ਨੇ, ਬਿਲਕੁਲ ਜਾਣੀਆਂ ਆਣੀਆਂ ਵੇਖਣ ਵਾਲੀਆਂ ਨੇ। ਤੇ ਪਿਛਲੀ ਰਾਤ ਮੀਆਂ ਸਾਹਿਬ ਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਤੇ ਇੰਜ ਗਏ ਨੇ ਜਨਾਬ, ਨਿਕਲੇ ਨੇ ਕੜਿਕ ਕਰਕੇ। ਮਤਲਬ ਉਸ ਤਰੀਕੇ ਦੇ ਨਾਲ ਜਿਹੜਾ ਉਹ ਚੂਹਾ ਕੜਿੱਕੀ ਦੇ ਵਿੱਚੋਂ ਬਚ ਕੇ ਨਹੀਂ ਨਿਕਲਦਾ, ਜਿਵੇਂ ਮੀਆਂ ਨਵਾਜ਼ ਸ਼ਰੀਫ ਸਾਹਿਬ ਨਿਕਲੇ ਨੇ ਪਾਕਿਸਤਾਨ ਤੋਂ। ਫੀਲਡ ਮਾਰਸ਼ਲ ਸਾਹਿਬ ਨੇ ਕੜਿੱਕੀਆਂ ਸਾਰੀਆਂ ਲਾਈਆਂ ਸਨ, ਪਰ ਮੀਆਂ ਸਾਹਿਬ ਬਹੁਤ ਤਾਰੀ ਕੱਢ ਗਏ ਨੇ, ਬੈਠੇ ਨੇ ਜਹਾਜ਼ 'ਤੇ ਤੇ ਦੋਹਾ ਤੋਂ ਸਿੱਧੇ ਆਪਣੇ ਨੇ ਉੱਥੇ ਇੰਗਲੈਂਡ। ਹੁਣ ਉੱਥੋਂ ਉਹਨਾਂ ਨੇ ਬਹਿ ਕੇ ਹਿਸਾਬ ਕਿਤਾਬ ਲਾਉਣਾ। ਜੇ ਤੇ ਬਾਹਰ ਦੀਆਂ ਪਾਰਟੀਆਂ ਨੇ ਗਰੰਟੀ ਦਿੱਤੀ ਵੀ ਮੀਆਂ ਸਾਹਿਬ ਤੁਹਾਨੂੰ ਫੀਲਡ ਮਾਰਸ਼ਲ ਕੁਝ ਨਹੀਂ ਕਹਿੰਦਾ, ਦੇ ਦਿਓ ਐਕਸਟੈਂਸ਼ਨ, ਫਿਰ ਤੇ ਐਕਸਟੈਂਸ਼ਨ ਦੇ ਦੇਣਗੇ। ਤੇ ਜੇ ਬਾਹਰੋਂ ਕੋਈ ਗਰੰਟਰ ਨਾ ਲੱਭਾ ਤੇ ਫਿਰ ਮੀਆਂ ਸਾਹਿਬ ਨਵੰਬਰ ਤੱਕ ਉੱਥੇ ਹੀ ਨੇ ਤੇ ਉਹਨਾਂ ਐਕਸਟੈਂਸ਼ਨ ਕੋਈ ਨਹੀਂ ਦੇਣੀ। ਐਕਸਟੈਂਸ਼ਨ ਗਈ ਜੇ ਫਸ ਫੀਲਡ ਮਾਰਸ਼ਲ ਸਾਹਿਬ ਤੇ ਮੀਆਂ ਸਾਹਿਬ। ਉਹ ਮੈਨੂੰ ਚੇਤੇ ਆ ਗਿਆ ਇੱਕ ਲਤੀਫਾ ਕਿ ਇੱਕ ਪਿੰਡ ਦਾ ਚੌਧਰੀ ਸੀ, ਉਹਨੂੰ ਨਮਾਜ਼ ਸ਼ਮਾਜ਼ ਪੜ੍ਹਨੀ ਕੋਈ ਨਹੀਂ ਸੀ ਆਉਂਦੀ। ਮੇਰੇ ਤਰ੍ਹਾਂ ਵਿਚਾਰਾ ਮਾੜਾ ਹੀ ਬੰਦਾ ਸੀ ਇਸ ਕੰਮ ਇਹਨਾਂ ਕੰਮਾਂ ਦੇ ਵਿੱਚ, ਪੜ੍ਹਨ ਲਿਖਣ ਵਾਲੇ ਕੰਮਾਂ ਦੇ ਵਿੱਚ। ਲੇਕਿਨ ਜ਼ਾਹਿਰ ਹੈ ਕਿਉਂਕਿ ਪਿੰਡ ਦਾ ਚੌਧਰੀ ਸੀ, ਤਨਖਾਹ ਸ਼ਨਖਾਹ ਸਾਰੀਆਂ ਚੀਜ਼ਾਂ ਦੀ ਉਹਨੇ ਹੀ ਦੇਣੀ ਸੀ, ਦਾਣੇ ਉਹਦੇ ਕੋਲ ਬਹੁਤੇ ਸੀ। ਤੇ ਜਿਹੜੀ ਪਿੰਡ ਦੀ ਮਸਜਿਦ ਸੀ ਨਿੱਕੀ ਜੀ, ਉਹਦਾ ਜਿਹੜਾ ਇਮਾਮ ਆਉਂਦਾ ਸੀ ਉਹਦਾ ਇੰਟਰਵਿਊ ਵੀ ਪਿੰਡ ਦਾ ਚੌਧਰੀ ਲੈਂਦਾ ਸੀ। ਹੁਣ ਚੌਧਰੀ ਸਾਹਿਬ ਆਪਣੇ ਆਪ ਨੂੰ ਨਕੰਮਾ ਤਾਂ ਨਹੀਂ ਪਿੰਡ ਦੇ ਵਿੱਚ ਕਰਾਰ ਦੇ ਸਕਦੇ ਸਨ ਨਾ, ਕੋਈ ਹੋਰ ਤਾਂ ਨਹੀਂ ਸੀ ਉਹਨਾਂ ਦੀ ਜਗ੍ਹਾ ਦੇ ਉੱਤੇ ਲੈ ਸਕਦਾ, ਕੋਈ ਪੈਸੇ ਜੋ ਉਹਨਾਂ ਖਰਚ ਕਰਨੇ ਸਨ। ਤੇ ਨਵੇਂ ਉਹਨਾਂ ਨੇ ਇਮਾਮ ਮਸਜਿਦ ਸਾਹਿਬ ਜਿਹੜੇ ਰੱਖੇ, ਉਹਨਾਂ ਨੇ ਆਪਣੇ ਹਿਸਾਬ ਨਾਲ ਇੰਟਰਵਿਊ ਲਿਆ ਜੋ ਉਹਨਾਂ ਨੂੰ ਲੈਣਾ ਸੀ ਉਹਨਾਂ। ਤੇ ਉਸ ਤੋਂ ਬਾਅਦ ਜਿਹੜੇ ਆਪਣਾ ਚੌਧਰੀ ਸਾਹਿਬ ਸਨ ਉਹਨਾਂ ਨੇ ਮੌਲਵੀ ਸਾਹਿਬ ਨੂੰ ਕਿਹਾ ਵੀ ਆਪਣਾ ਜਾ ਕੇ ਕੰਮ ਸ਼ੁਰੂ ਕਰੋ। ਮੌਲਵੀ ਸਾਹਿਬ ਨੇ ਕੰਮ ਸ਼ੁਰੂ ਕੀਤਾ ਤੇ ਮਤਲਬ ਨਮਾਜ਼ ਸ਼ਮਾਜ਼ ਪੜ੍ਹਾਉਣੀ ਉੱਥੇ ਸ਼ੁਰੂ ਕੀਤੀ ਤੇ ਫਜਰ ਦੀ ਨਮਾਜ਼ ਪੜ੍ਹਾਈ ਤੇ ਜ਼ੋਰ ਦੀ ਨਮਾਜ਼ ਵੇਲੇ ਚੌਧਰੀ ਸਾਹਿਬ ਨੇ ਕਿਹਾ ਵੀ ਪਿੰਡ ਵਾਲੇ ਸੋਚਣਗੇ ਵੀ ਚੌਧਰੀ ਤੇ ਚੈੱਕ ਵੀ ਨਹੀਂ ਕਰਦਾ ਕੁਆਲਿਟੀ, ਜ਼ਰਾ ਥੋੜ੍ਹਾ ਜਿਹਾ, ਭਾਵੇਂ ਮੈਨੂੰ ਨਮਾਜ਼ ਨਹੀਂ ਪੜ੍ਹਨੀ ਆਉਂਦੀ ਲੇਕਿਨ ਜਾ ਕੇ ਚੈੱਕ ਤੇ ਕਰਾਂ ਜ਼ਰਾ ਕੁਆਲਿਟੀ ਨੂੰ, ਵੀ ਜ਼ਰਾ ਲੋਕਾਂ ਦੇ ਉੱਤੇ ਇੱਕ ਵਜਕਾ ਬਣੇਗਾ ਵੀ ਚੌਧਰੀ ਸਾਹਿਬ ਫੇਰਾ ਵੀ ਦਿੰਦੇ ਨੇ ਪਿੱਛੇ। ਚੌਧਰੀ ਸਾਹਿਬ ਮਸੀਤੇ ਜਾ ਵੜੇ,
कि मौलवी साहब ने जिस वे नमाज़ पढ़ानी जरा उन्होंने चैक करांगे। जिस वे चौधरी साहब मसीते बड़े तो मौलवी साहब भी ऐन उस वे मसीते पढ़ रहे सन। तो हुण ज़ाहिर है दोवां ने पहलां जाना सी वज़ू आले पासे, वज़ू करना सी तो फिर ही नमाज़ पढ़नी सी। वो एक पासे तुहानूं पता सतंजे वाली जगह तहारत खाने बने होंदे ने। अच्छा एक बारी मेरे को एक स्टूडेंट ने पूछा भी सर सतंजे की अंग्रेज़ी की होंदी है? कायदे आज़म यूनिवर्सिटी मेरा ख्याल मेरे को पूछा सी एक बच्चे ने, मैं पढ़ाउंदा सा, मैनूं सच्ची दसां भी पता कोई नहीं सी। मैं उन्होंने फिलबदी जवाब दिता भी पुत्तर अंग्रेज़ सतंजा करते नहीं, इसलिए उन्होंने सतंजे की अंग्रेज़ी कोई नहीं बनाई। तो तू पुत्तर मार्केटिंग मेरे को पढ़दा है तो वो सवाल पुछ, सतंजे वाले पासे ना जा, जे नहीं किया तो जाके कर आ, एडी अंग्रेज़ी तेरी किहड़ी फस गई इस गल ते। बहरहाल वापस आने, वो हुण चौधरी साहब जिहड़े ने वो भी जा बड़े तहारत या सतंजा करने वास्ते, तो मौलवी साहब भी हुण उत्थों जिहड़ा भी पहला निकलेगा उन्होंने जाके जिहड़ी भी टूटियां लगियां ने उत्थे बह के वज़ू करना पैना है। तो हुण जे बराबर ते बह गए तो चौधरी साहब नूं फिक्र पई कि मैनूं तो वज़ू आंदा नहीं, तो ये मौलवी साहब नूं पता लग जाना है कि मैनूं वज़ू नहीं आंदा, मैं किहड़े पासे जावांगा। अच्छा हुण मुसीबत की गल सी कि मौलवी साहब जिहड़े रखे सन वो भी मेरे तरह बेरोज़गार सन, उन्होंने भी नहीं सी आउंदी, ना नमाज़ पढ़ाउणी आउंदी सी ना वज़ू करना आउंदा सी। उन्होंने कहा पहला दिन है नौकरी का, जे चौधरी साहब ने वेख लिया मैनूं वज़ू नहीं आउंदा, मेरी नौकरी तो निकल जाएगा काम। वो भी धारत खाने च ही दबक के बैठे रहे मौलवी साहब तो चौधरी साहब भी। नमाज खत्म हो गई, लोग पढ़ पुढ़ के घरां नूं चले गए, लोगों समझा मौलवी साहब नहीं आए होने ने। उस तो बाद असर भी खत्म हो गई, चौधरी का पुत्र चौधरी नूं लभदा आया तो किसी ने आख्या भी मस्जिद अल गए सन, उन्होंने मस्जिद के दरवाजे खलो के आवाज़ मारी भी अब्बा भूआ आई है, भूआ मतलब फुफो आई है घर अपने सहुरियां तो मिलना आई है, तो रोटी शोटी पक्की है आओ। उन्हें कहा पुत्र मेरी ढक लेना, मेरा चौधरी ने इत्थे अपना मेरा इत्थे मौलवी ना वल पिया, लफज तो उन्होंने बड़ा उल्टा जिहा कहा वो तो मैं इत्थे नहीं कह सकता। उन्होंने बहरहाल कहा भी मेरा मौलवी साहब ने इत्थे वल पिया तो उधर वल निकल ले तो फिर मैं घर आवांगा तो मेरी रोटी ढक लेना। ये वो ही रौला है जनाब इस वेले फील्ड मार्शल साहब का तो नवाज शरीफ साहब का वल पिया एक दूजे के नाल। पार्टियां दोवें इक्को जिहियां ने, सप नूं सप लड़े तो विस किनूं चढ़े, दोवें ही इस वेले इस काम के उत्ते बिल्कुल मुहतात ते तैयार बैठे ने भी किन्ने किनूं डंग मारना है। वेखदे बनदा की है जे तो बाहर वाले सपेरे जिहड़े ने बाहर वड्डे वड्डे मुल्क जिहड़े ने जिथे नवाज शरीफ साहब की गलबात है कई थावां ते इंडिया के राहीं, वो उत्थे जिहड़े वड्डे सपेरे ने अगर उन्होंने आख्या वड्डिया वड्डिया सपेरिया ने कि ए लो नवाज शरीफ साहब ए जे बीन ए असीं तुहानूं दे छड़ी वजाओ तो यह मणका जे सप दे जहर का मणका है। वो पुराने जमाने चाहते थे ना भी सप दे अंदर एक मणका हुंदा सी, वो जिन्हों वो दे दिंदा सी, उन्होंने फिर सप लड़ भी जाए तो जहर नहीं चढ़ती। उन्होंने बाहर वालियां पार्टियां ने अगर मियाँ साहब नूं बीन भी दे छड़ी, बीन तो खैर मियाँ साहब को अगे भी है, वो जो वजाउंदे ना मियाँ साहब बीन तो वो फील्ड मार्शल साहब आ जाते हैं, आउंदे भी ने तो झूमते भी ने। उस बीन तो है मियाँ साहब को बड़ी पुरानी बीन है, वो बीन तो वजन भी डई है तो बस मेरा मतलब है कि जिहड़े अपना हाफिज साहब ने वो मेरा मतलब है कि उस बीन नूं वेखण भी डए ने सुनन भी डए ने तो कदी कदी आप भी वजा लेंदे ने उस बीन नूं हाफिज साहब भी। तो वो बीन जिहड़ी है वो तो उन्होंने कोल है, लेकिन बाहरों मणका अगर लभ गया ना इन्हों कह लो तुहानूं हुण जहर नहीं चढ़दा तो फिर मियाँ साहब जिहड़े वो आउंदे लो तुहानूं 8-10 दिनां वापस, तो जे नहीं तो उन्होंने उत्थे जिवें वो तुहानूं दस्सिया सी ना पिछले दिनां मुर्गी कुड़क मल जाती है तो उन्होंने कुड़क मल के उत्थे बह जाना, उन्होंने कहना मैं अंडा नहीं देना मतलब मैं एक्सटेंशन नहीं देनी। वेखने ये सारे मामले की हुंदा, जरा गल लम्मी हो गई है, जरा लाहौर चलीए अपना कराची चलीए उत्थे पुट्टो जीए पुट्टो जिंदा है पुट्टो जिंदा है। हुण वेखो जिस वेले बंदे नूं शहीद होया वफात पाया फांसी लग्या कोई 50 वरे हो गए होण तकरीबन, उस दे बावजूद जिंदा होवे तो करनी वाला तो हुंदा है ना। हुण जिहड़ा करनी वाला बंदा वो कुछ भी कर सकता है, करनी वाला बंदा कुछ भी कर सकता है, ਉਹਦਾ दिल करे तो जनाब वो अपना घोड़े के घर खोता पैदा करता है, मझ के घर जिहड़ा बकरी पैदा करते, करनी वाला जो है बंदा इहो जिहा ही काम इन्होंने किया जीए पुट्टो वालियां ने। इन्हां दे जिहड़े उत्थे अपने मेयर साहब ने मुर्तज़ा वहाब साहब, उन्होंने अब्बासी शहीद हस्पताल दे विच खवातीन दे पोशीदा अमराज, पोशीदा कोई ऐसी कोई खौफनाक ऐसी खवातीन दे कोई एटम बम नहीं हुंदा विचारियां दे कोल, ये लफ्ज़ ऐसे बने ने पोशीदा अमराज। ये वैसे साडे कल्चर च शर्म हया है, अपनियां बीबियां भैणां मावां दियां जिहड़ियां बीमारियां ने उन्होंने खुल खुल के लोग एक्सप्लेन नहीं करते, इसलिए लफ्ज़ जिहड़े ने वो पोशीदा अमराज रख दीदे ने। लेकिन इहो जिहे बच्चे छोटे सोचते हैं भी पता नहीं किहड़ी है कोई ऐसी कोई एटम बम वाली गल है भी पोशीदा अमराज। तो खैर वो खवातीन दे जिहड़े पोशीदा अमराज के हवाले नाल खसूसी वार्ड एक कायम किया गया और उसका इफ्तिताह किया गया। हुण जिस वेले इन्होंने इन्हों आया सी इफ्तिताह
ਤੇ ਉਹ ਜ਼ਾਹਿਰ ਖਵਾਤੀਨ ਦਾ ਵਾਰਡ ਸੀ ਉੱਥੇ, ਜ਼ੱਚਾ ਬੱਚਾ ਪ੍ਰੈਗਨੈਂਸੀ ਉਹਦੇ ਨਾਲ ਰਿਲੇਟਡ ਮਾਮਲਾਤ, ਲੇਕਿਨ ਉੱਥੇ ਇਹਨਾਂ ਨੇ ਸਾਰੇ ਬੰਦੇ ਲੰਮੇ ਪਾਏ ਸਨ। ਅੱਲਾ ਹੀ ਖੈਰ ਕਰੇ ਹੁਣ ਕਿਤੇ ਭੁੱਟੋ ਸਾਹਿਬ ਨੇ ਬੰਦੇ ਨਾ ਪ੍ਰੈਗਨੈਂਟ, ਮਤਲਬ ਮੇਰੇ ਕਹਿਣ ਦਾ ਮਤਲਬ ਹੈ ਵੀ ਇਹ ਕੀ ਕਰਦੇ ਨੇ। ਮੈਂ ਤਾਂ ਹੁਣ ਅਗਲੀ ਗੱਲ ਕਹਿ ਵੀ ਨਹੀਂ ਸਕਦਾ ਵੀ ਇਹ ਕਿਹੜੇ ਕੰਮ ਨੂੰ ਪੈ ਗਏ ਨੇ, ਬੰਦੇ ਲੰਮੇ ਪਾਤੇ ਨੇ ਖਵਾਤੀਨ ਦੇ ਵਾਰਡ ਦੇ ਵਿੱਚ, ਉੱਥੇ ਕੀ ਕਰਨਗੇ, ਕੀ ਕੱਢਣ ਡਏ ਨੇ ਇਸ ਗੱਲ ਦੇ ਵਿੱਚੋਂ। ਬਹਰਹਾਲ ਇੱਥੇ ਇੱਕ ਤੋਂ ਵੱਧ ਇੱਕ ਮੈਂ ਦੱਸਿਆ ਨਾ ਵੀ ਇੱਥੇ ਜਿਹੜਾ ਪੰਨੋ ਲਾਲ ਹੈ ਤੇ ਇਹਨਾਂ ਨੇ ਵੀ ਰਿਕਾਰਡ ਸਾਜ਼ ਕੰਮ ਕੀਤਾ। ਅੱਛਾ ਜੀ, ਅਗਲੀ ਖਬਰ ਜ਼ਰਾ, ਆਇਸ਼ਾ ਵਹਾਬ ਬੱਟ ਸਾਹਿਬਾ, ਇਹ ਉਹ ਸਾਡੀ ਇੱਕ ਬੱਚੀ ਹੈ ਨਿੱਕੀ ਜਿਹੀ, ਬਿਲਕੁਲ ਹੀ ਨਿੱਕੀ ਜਿਹੀ ਹੈ, ਆਪਣਾ ਗੁਜਰਾਂਵਾਲੇ ਤੋਂ ਉੱਥੇ ਮੇਰਾ ਖਿਆਲ SP ਲਾਈ ਹੋਈ ਹੈ ਟ੍ਰੈਫਿਕ ਦੀ। ਪਿਛਲੇ ਦਿਨਾਂ 'ਚ ਉਹਨਾਂ ਨੇ ਅਸ਼ਰਾਫੀਆ ਨੂੰ ਸੱਦ ਕੇ ਤੁਸੀਂ ਸਾਈਕਲ ਰੇਸ ਵੀ ਕਰਵਾਈ ਸੀ, ਤੇ ਉਹ ਜਿਹਦੇ 'ਤੇ ਲੌਂਡਾ ਲਪਾੜਾ ਮੈਨੂੰ ਪੈ ਗਿਆ ਸੀ ਕਿ ਖਾਤੂਨ ਦੇ ਨਾਲ ਬਦਤਮੀਜ਼ੀ, ਮੈਨੇ ਪਤਾ ਨਹੀਂ ਕੀ ਗੱਲ ਕੀਤੀ ਸੀ, ਘਟੀਆ ਹਰਕਤ ਕਿ ਕਿਹੜੀ ਗੱਲ ਕੀਤੀ ਸੀ, ਉਹ ਬੜੀ ਅਸੀਂ ਵੀ ਪਰੇਸ਼ਾਨ ਹੋ ਗਿਆ, ਮੈਂ ਵੀ ਪਰੇਸ਼ਾਨ ਹੋ ਗਿਆ ਸੀ ਵੀ ਮੈਂ ਕੀ ਕਰ ਛੱਡਿਆ। ਉਹ ਇਹ ਬੱਟ ਸਾਹਿਬਾ ਹੀ ਸਨ ਜਿਨ੍ਹਾਂ ਨੇ ਉਹ ਸਾਰੀ 2 ਨੰਬਰੀ ਕੀਤੀ ਸੀ ਵੀ ਉੱਥੋਂ ਸੱਦ ਕੇ ਸ਼ਰਾਫੀਆ ਦੇ ਕੁਝ ਲੋਕ ਇਤਵਾਰ ਵਾਲੇ ਦਿਨ ਗੁਜਰਾਂਵਾਲੇ ਦਾ ਬਾਜ਼ਾਰ ਖੁੱਲ੍ਹਾ ਹੁੰਦਾ, ਉਹਨੂੰ ਬੰਦ ਕਰਾ ਕੇ ਤੇ ਉੱਥੇ 10-15 ਸਾਈਕਲ ਚਲਾ ਕੇ, ਉਸ ਤੋਂ ਬਾਅਦ ਸਾਈਕਲ ਚਲਾਉਣ 'ਤੇ ਮੇਰਾ ਖਿਆਲ ਕੋਈ 125 ਕੈਲਰੀਜ਼ ਇਹਨਾਂ ਦੀਆਂ ਬਰਨ ਹੋਈਆਂ ਹੋਣੀਆਂ ਨੇ। ਇਹ ਭੈਣ ਸਾਡੀ ਤਾਂ ਤੁਹਾਨੂੰ ਵੇਖ ਕੇ ਪਤਾ ਲੱਗ ਹੀ ਜਾਂਦਾ ਵੀ ਕਿੰਨੀਆਂ ਕੈਲਰੀਜ਼ ਬਰਨ ਕਰਦੀ ਹੈ, ਤੇ ਉਹ ਕੈਲਰੀਜ਼ ਬਰਨ ਹੋਈਆਂ ਹੋਣੀਆਂ ਨੇ 125, ਤੇ ਉੱਥੇ ਜਿਹੜਾ ਸਰਕਾਰੀ ਮਾਲ ਉਡਾਇਆ ਇਹਨਾਂ ਨੇ ਉਹ ਤੁਹਾਡੇ ਸਾਹਮਣੇ ਹੀ ਹੈ ਮਾਸ਼ਾਅੱਲਾ। ਉਹ ਜਿਮਖਾਨਾ ਦਾ ਉੱਥੇ ਰੋਟੀ ਪਾਣੀ ਜਿਹੜੀ ਚੰਗਾ ਦੱਬ ਕੇ ਉਡਾਇਆ ਇਹਨਾਂ ਨੇ, ਉਹਨਾਂ ਨੇ ਵੀ ਉਡਾਇਆ। ਤੇ ਬਹਰਹਾਲ ਇਹਨਾਂ ਨੂੰ ਹੁਣ ਘੱਲਿਆ ਗਿਆ ਜੀ ਗਲਾਸਗੋ, ਉੱਥੇ ਕੋਈ ਕਾਨਫਰੰਸ ਹੋ ਰਹੀ ਸੀ। ਇਹ ਕਾਨਫਰੰਸਾਂ ਵੀ ਕਈ ਇਹੋ ਜਿਹੀਆਂ ਹੁੰਦੀਆਂ ਨੇ ਵੀ ਉਹਨਾਂ ਨੂੰ ਉਹ ਮੈਂ ਜ਼ਰੂਰੀ ਨਹੀਂ ਆਉਂਦਾ ਇਸ ਕਾਨਫਰੰਸ ਨੂੰ, ਲੇਕਿਨ ਮੈਂ ਕਿਉਂਕਿ ਰਿਹਾ ਐਕੈਡੈਮਿਕਸ 'ਤੇ ਮੈਨੂੰ ਪਤਾ ਹੈ ਕਿ ਕਈ ਕਾਨਫਰੰਸਾਂ ਜਿਹੜੀਆਂ ਨੇ ਉਹ ਸਿਰਫ ਉਹਨਾਂ ਨੇ ਵੀ ਪੈਸੇ ਕਮਾਉਣੇ ਹੁੰਦੇ ਨੇ ਰਜਿਸਟ੍ਰੇਸ਼ਨ ਦੇ ਨਾਂ 'ਤੇ। ਉੱਥੇ ਕਿਤੇ ਗਈ ਹੈ ਤੇ ਉੱਥੇ ਬੀਬੀ ਅੰਗਰੇਜ਼ੀ ਚਾਹੁੰਦੀ ਹੈ ਵੀ ਇਹ ਮੈਂ ਸੌਫਟ ਇਮੇਜ ਪੇਸ਼ ਕਰ ਰਹੀ, ਉੱਥੇ ਵੀ ਵਰਦੀ ਪਾ ਕੇ ਫਿਰਦੀ ਰਹੀ ਹੈ ਕਿਤੇ ਬੱਚੀ ਸਾਡੀ ਜਿਹੜੀ ਹੈ। ਤੇ ਇਹ ਮੇਰਾ ਮਤਲਬ ਹੈ ਕਹਿਣ ਦਾ ਇਹ ਟਿਕਟੋਕਰ ਹੈ ਬੇਸਿਕਲੀ, ਇਹ ਜਿਹੜੀ SP ਸਾਹਿਬਾ ਨੇ। ਤੇ ਇਹ ਹੁਣ ਜਿਹੜੀਆਂ ਪਾਰਟੀਆਂ ਨੇ ਗਲਾਸਗੋ ਤੱਕ, ਜ਼ਾਹਿਰ ਹੈ ਜਦੋਂ ਬਾਜੀ ਜਾਪਾਨ ਜਾਏਗੀ ਤੇ ਜਿਹੜੀਆਂ ਇਹਨਾਂ ਦੀਆਂ ਮੰਨਣ ਵਾਲੀਆਂ ਨੇ ਪਿੱਛੇ ਮਲੰਗੜੀਆਂ ਉਹ ਵੀ ਤਾਂ ਅੱਪਣਗੀਆਂ ਨਾ। ਤੇ ਇਹਨਾਂ ਨੇ ਹੁਣ ਕਿਹਾ ਕਿ ਜਨਾਬ 40 ਕੰਟਰੀਆਂ ਦੇ ਵਿੱਚ ਮੈਂ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕੀਤਾ। ਬੀਬੀ ਉੱਥੇ 60 ਵੀ ਹੋ ਸਕਦੀਆਂ ਸਨ, 70 ਵੀ ਹੋ ਸਕਦੀਆਂ, ਕੋਈ ਮੈਰਿਟ ਤੇ ਨਹੀਂ ਸੀ ਨਾ, ਜਿੰਨੇ ਰਜਿਸਟ੍ਰੇਸ਼ਨ ਜਮ੍ਹਾਂ ਕਰਾਤੀ ਉੱਥੇ ਜਾ ਪੜਿਆ। ਤੇ ਕੋਈ ਐਸਾ ਮੈਰਿਟ ਤੇ ਜਨਾਬ ਨੇ ਮੁਹਤਰਮਾ ਨੇ ਨਹੀਂ ਜਿੱਤ ਲਿਆ ਵੀ ਕੋਈ ਤੁਸੀਂ ਜਨਾਬ ਕੋਈ ਉੱਥੇ ਰੇਸ ਜਿੱਤ ਲਈ ਭੱਜ ਕੇ ਜਾਂ ਕੋਈ ਹੋਰ ਕੰਮ ਕਰ ਲਿਆ ਜਾਂ ਦੰਦਾਂ ਦੇ ਨਾਲ ਤੁਸੀਂ ਟਰੈਕਟਰ ਖਿੱਚ ਲਿਆ। ਉੱਥੇ ਕਿਹੜਾ ਕੰਮ ਐਸਾ ਕੀਤਾ ਜਿਹੜਾ 40 ਮੁਲਕਾਂ 'ਚ ਤੁਸੀਂ ਰਿਪਰੈਜ਼ੈਂਟ ਕੀਤਾ ਮੁਲਕ ਨੂੰ। ਬਸ ਸਰਕਾਰੀ ਆਪਣੇ ਖਾਤੇ ਤੇ ਖਾਬੇ ਮਾਰੇ ਨੇ ਤੁਸੀਂ, ਇੱਥੋਂ ਮਾਲ ਪਾਣੀ ਲੈ ਕੇ ਗਏ ਹੋ, TADA ਲੈ ਕੇ ਗਏ ਹੋ, ਜਹਾਜ਼ ਦੀਆਂ ਟਿਕਟਾਂ ਜਾਂ ਸਰਕਾਰ ਨੇ ਦਿੱਤੀਆਂ ਨੇ ਤੇ ਜਾਂ ਕਿਸੇ NGO ਨੇ ਦਿੱਤੀਆਂ ਨੇ ਜਿਹੜੀ ਸਰਕਾਰ ਕੋਲੋਂ ਕਿਸੇ ਹੋਰ ਤਰੀਕੇ ਨਾਲ ਅਰਕ ਕੱਢ ਲਏਗੀ। ਬਹਰਹਾਲ ਤੁਹਾਡੀਆਂ ਮੌਜਾਂ ਲੱਗੀਆਂ ਨੇ ਤੇ ਤੁਸੀਂ ਜਿਹੜੀਆਂ ਆਹੋ ਨਹੀਂ ਆਹੋ ਵਾਲੀਆਂ ਉਹ ਮੌਜਾਂ ਲਾਓ, ਸਾਰੀਆਂ ਦੀਆਂ ਲੱਗੀਆਂ ਨੇ, ਤੁਹਾਡੀਆਂ ਕਿਉਂ ਨਹੀਂ ਜੀ। ਅੱਛਾ ਜੀ, ਅੱਗੇ ਚੱਲਨੇ। ਇਹ ਸ਼ਰਜੀਲ ਮੇਮਨ ਸਾਹਿਬ ਤੇ ਵਜ਼ੀਰ ਆਲਾ ਸਿੰਧ ਮੁਰਾਦ ਅਲੀ ਸ਼ਾਹ ਸਾਹਿਬ ਇਹ ਵੇਖ ਰਹੇ ਨੇ ਜ਼ਰਾ ਜਿਹੜਾ ਆਪਣਾ ਫਲੱਡ ਦੇ ਮਾਮਲਾਤ ਨੇ ਉਹਨਾਂ ਨੂੰ, ਤੇ ਨਾਲ ਦੰਦ ਛੰਦ ਕੱਢਣ ਡਏ ਨੇ। ਮੇਰੀ ਸਮਝ ਤੋਂ ਬਾਹਰ ਹੈ ਵੀ ਦੁਨੀਆ ਮਰ ਗਈ ਥੱਲੇ, ਤੁਹਾਡੇ ਸਾਹਮਣੇ ਜੋ ਹਾਲ ਹੋਇਆ, ਦੁਨੀਆ ਮਰ ਗਈ ਹੈ ਤੇ ਇਹ ਪਤਾ ਨਹੀਂ ਕਿਹੜੀ ਗੱਲ ਦੇ ਦੰਦ ਕੱਢਣ ਡਏ ਨੇ, ਹਾਸੇ ਆਉਣ ਡਏ ਨੇ ਇਹਨਾਂ ਨੂੰ। ਅੱਛਾ ਜੀ, ਮੁਹੰਮਦ ਹਨੀਫ ਸਾਹਿਬ ਬੜਾ ਸੋਹਣਾ ਲਿਖਦੇ ਨੇ, ਪੰਜਾਬੀ 'ਚ ਵੀ ਲਿਖਦੇ ਨੇ, ਅੰਗਰੇਜ਼ੀ 'ਚ ਵੀ ਲਿਖਦੇ ਨੇ, ਤੇ ਉਹਨਾਂ ਨੇ ਹੁਣੇ ਰੀਸੈਂਟਲੀ ਉਹਨਾਂ ਦਾ ਇੱਕ ਟਾਈਮ ਦੇ ਵਿੱਚ ਇੱਕ ਆਰਟੀਕਲ ਵੀ ਆਇਆ ਬੜਾ ਸੁਥਰਾ, ਬੜਾ ਸੋਹਣਾ ਲਿਖਦੇ ਨੇ। ਰੀਸੈਂਟਲੀ ਉਹਨਾਂ ਨੇ ਇੱਕ ਆਰਟੀਕਲ ਆਪਣਾ ਆਰਟੀਕਲ ਕਹਿ ਲਓ, ਵੀਲਾਗ ਕਹਿ ਲਓ, ਉਹਦੇ 'ਚ ਉਹਨਾਂ ਆਖਿਆ ਵੀ ਪਾਕਿਸਤਾਨ ਦੇ ਅਕਸਰ ਲੋਕਾਂ ਨੂੰ ਇਹ ਸ਼ਿਕਵਾ ਰਹਿੰਦਾ ਸੀ ਕਿ ਉਹਨਾਂ ਦੀ ਸਰਕਾਰ, ਉਹਨਾਂ ਦੀ ਹਕੂਮਤ ਉਹਨਾਂ ਦੀ ਗੱਲ ਨਹੀਂ ਸੁਣਦੀ। ਉਹਨਾਂ ਨੇ ਕਿਹਾ ਲਾਅ ਔਰ ਐਮਨਿਸਟੀ ਇੰਟਰਨੈਸ਼ਨਲ ਨੇ ਹੁਣ ਇੱਕ ਰਿਸਰਚ ਤੋਂ ਸਾਬਤ ਕਰ ਦਿੱਤਾ ਵੀ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਗੱਲ ਸੁਣਦੀ ਹੈ। ਲੋਕ ਇਹੀ ਆਂਦੇ ਰਹੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ, ਸਾਡੇ ਮੁਤਾਲਬਾਤ ਨਹੀਂ ਸੁਣਦੀ, ਸਾਡੀ ਗੱਲ ਨਹੀਂ ਮੰਨਦੀ, ਸਾਡੀ ਗੱਲ ਸੁਣਦੀ ਨਹੀਂ। ਐਮਨਿਸਟੀ ਇੰਟਰਨੈਸ਼ਨਲ ਨੇ ਆਉਂਦੇ ਨੇ ਵੀ ਦੱਸਿਆ ਵੀ ਇੱਕ ਵਕਤ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਕੂਮਤ 40 ਲੱਖ ਲੋਕਾਂ ਦੇ ਫੋਨ ਟੇਪ ਕਰਕੇ ਸੁਣਦੀ ਹੈ, ਮਤਲਬ ਲੋਕਾਂ ਦੀ ਗੱਲਬਾਤ ਸੁਣਦੀ ਹੈ। ਤੇ ਹੁਣ ਤੁਹਾਨੂੰ ਇਹ ਪਤਾ ਲੱਗ ਹੀ ਗਿਆ ਵੀ ਜਦੋਂ ਇਹ ਸੁਣਦੇ ਜੋ ਨੇ ਤਾਂ ਉਹਦਾ ਤਰੀਕਾ ਮੈਂ ਹੀ ਦੱਸ ਦਿੰਦਾ, ਗਾਲਾਂ ਗੰਦੀਆਂ ਨਾ ਕੱਢੋ, ਬਹਰਹਾਲ ਜੇ ਤੁਹਾਡਾ ਦਿਲ ਕਰੇ ਤਾਂ ਭਾਵੇਂ ਕੱਢੋ ਆਪਸ 'ਚ। ਜਦੋਂ ਤੁਸੀਂ ਫੋਨ ਤੇ ਗੱਲ ਕਰ ਰਹੇ ਹੋ ਮੈਂ ਤਾਂ ਨਹੀਂ ਡੱਕ ਸਕਦਾ ਨਾ, ਉਹ ਤੁਹਾਡੀ ਆਪਣੀ ਕਮਿਊਨੀਕੇਸ਼ਨ ਹੈ। ਲੇਕਿਨ ਇਹ ਸੋਚ ਲਓ ਵੀ ਕਾਲ ਸ਼ੁਰੂ ਹੀ ਇੱਥੋਂ ਕਰਿਆ ਕਰੋ ਵੀ ਬਈ ਜਿਹੜਾ ਨਾ ਕਾਲ ਸੁਣ ਡਿਆ ਉਹਦੀ ਵੀ, ਤੇ ਮੇਰਾ ਮਤਲਬ ਹੈ ਕਿ ਉਹਦੀ ਵੀ ਹਯਾਤੀ ਲੰਮੀ ਹੋਵੇ, ਹੋਰ ਨਾ ਕੁਝ ਸਮਝ ਲੈਣਾ। ਤੇ ਮੇਰਾ ਮਤਲਬ ਕੋਈ ਸ਼ੁਰੂ ਹੀ ਉੱਥੋਂ ਕਰਿਆ ਕਰੋ ਤਾਂ ਕਿ ਜਿਹੜਾ ਸੁਣ ਡਿਆ ਉਹਦੇ ਕੰਨਾਂ ਨੂੰ ਸਵਾਦ ਤੇ ਆਵੇ ਨਾ। ਤੇ ਮੇਰਾ ਖਿਆਲ ਹੈ ਕਿ ਜਿਹੜਾ ਪੰਜਾਬੀ 'ਚ ਬੰਦਾ ਸਵਾਦ ਦੇ ਸਕਦਾ, ਉਹ ਮੈਂ ਤੁਹਾਨੂੰ ਆਖਣਾ ਕਿ ਉਹ ਦੁਨੀਆ ਦੇ ਵਿੱਚ ਸਾਰੀਆਂ ਸੋਹਣੀਆਂ ਤੋਂ ਸੋਹਣੀਆਂ ਜ਼ੁਬਾਨਾਂ ਨੇ, ਪਰ ਇਸ ਕੰਮ ਦੇ ਵਿੱਚ ਹੋਰ ਕੋਈ ਜਿਹੜਾ ਨਾ ਉਹ ਜ਼ੁਬਾਨ ਜਿਹੜੀ ਉਹਨਾਂ ਸਵਾਦ ਨਹੀਂ ਦੇ ਸਕਦੀ। ਅੱਛਾ ਜੀ, ਅਗਲੀ ਖਬਰ, ਡੋਗਰਾਂ ਦਾ ਜ਼ਿਕਰ ਹੋ ਗਿਆ ਉੱਥੇ ਸੁਪਰੀਮ ਕੋਰਟ ਦੇ ਵਿੱਚ। ਉੱਥੇ ਕੇਸ ਸੀ ਸੁਪਰੀਮ ਕੋਰਟ 'ਚ, ਕਤਲ ਦਾ ਕੇਸ ਸੀ, ਮੁਜਰਮ ਨਾਜ਼ਮ ਦੀ ਉਮਰ ਕੈਦ ਦੇ ਖਿਲਾਫ ਅਪੀਲ ਸੀ। ਤੇ ਉੱਥੇ ਗੱਲਬਾਤ ਇਹ ਹੋਈ ਕਿ ਡੋਗਰਾਂ ਦੀ ਜ਼ਮੀਨ ਦੇ ਉੱਤੇ ਕਿਸੇ ਨੇ ਕਬਜ਼ਾ ਕਰ ਲਿਆ ਸੀ
ਤੇ ਉਹ ਉੱਥੇ ਰੌਲਾ ਪੈ ਗਿਆ। ਜਸਟਿਸ ਹਾਸ਼ਮ ਕਾਕੜ ਸਾਹਿਬ ਨੇ ਕਿਹਾ ਵੀ ਜਿੱਥੇ ਡੋਗਰ ਬੈਠਾ ਹੋਵੇ ਜਾਂ ਲੰਘਣ ਡਿਆ ਹੋਵੇ ਉੱਥੇ ਕਬਜ਼ਾ ਕੀ ਹੋਣਾ, ਬੰਦੇ ਲਾਗੋਂ ਨਹੀਂ ਲੰਘਦੇ ਡੋਗਰ ਤੋਂ। ਇਹ ਪਤਾ ਨਹੀਂ ਕਾਕੜ ਸਾਹਿਬ ਨੇ ਗੱਲ ਕਿਉਂ ਕਹੀ ਵੀ ਇਹਨਾਂ ਨੂੰ ਲੱਗਦਾ ਡੋਗਰਾਂ 'ਚੋਂ ਬੋ ਆਉਂਦੀ ਹੈ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ, ਡੋਗਰਾਂ ਦੇ ਲਾਗੋਂ ਦੀ ਬੰਦੇ ਲੰਘਦੇ ਨੇ। ਸ਼ਾਇਦ ਉਹਨਾਂ ਨੇ ਇਹ ਕਿਹਾ ਵੀ ਬਦਮਾਸ਼ ਬੜੇ ਨੇ ਇਸ ਤੋਂ। ਅੱਛਾ ਚਲੋ, ਇਹ ਹੋ ਸਕਦਾ ਸ਼ਾਇਦ। ਉਹਨਾਂ ਕਿਹਾ ਜੀ ਕਿ ਡੋਗਰ ਜਿੱਥੇ ਬੈਠਾ ਹੋਵੇ ਉੱਥੋਂ ਦੇ ਬੰਦੇ ਲਾਗੋਂ ਨਹੀਂ ਲੰਘਦੇ ਤੇ ਉੱਥੇ ਕਬਜ਼ਾ ਕਿਸ ਤਰ੍ਹਾਂ ਹੋ ਜਾਣਾ। ਇਹ ਅਗਲੀ ਬਰਾਦਰੀ ਡੋਗਰ ਸੀ, ਉਹਨਾਂ ਕਿਹਾ ਨਹੀਂ ਜੀ ਚੱਦੜ ਸਨ। ਬਹਰਹਾਲ ਇਹ ਕੇਸ ਦਾ ਹੁਣ ਫੈਸਲਾ ਜਿਹੜਾ ਵੀ ਉਹਨਾਂ ਕਰਨਾ ਹੈ ਉਹ ਪਤਾ ਲੱਗ ਜਾਣਾ ਹੈ, ਲੇਕਿਨ ਉੱਥੇ ਬੰਦੇ ਸ਼ੰਦੇ ਮਰੇ ਨੇ, ਜ਼ਾਹਿਰ ਹੈ ਕੇਸ ਤੇ ਉਹ ਮੈਰਿਟ 'ਤੇ ਕਰਨਗੇ ਵੇਖ ਕੇ। ਲੇਕਿਨ ਉਹਨਾਂ ਨੇ ਇਹ ਕਿਹਾ ਵੀ ਡੋਗਰਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ। ਇਹ ਗੱਲਬਾਤ ਜਿਹੜੀ ਹੈ ਉਹ ਸਾਡੀ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਹੈ। ਅੱਲਾ ਹੀ ਖੈਰ ਕਰੇ। ਮੈਨੂੰ ਤਾਂ ਲੱਗਦਾ ਵੀ ਉਹਨਾਂ ਜਿਹੜੇ ਜਸਟਿਸ ਸਰਫਰਾਜ਼ ਡੋਗਰ ਸਾਹਿਬ ਨੇ ਨਾ, ਉਹਨਾਂ ਨੂੰ ਅਸਲ ਦੇ ਵਿੱਚ ਇਹ ਗੱਲ ਸੁਣਾਈ ਹੈ ਕਿ ਤਾਂ ਕਿ ਇਹ ਗੱਲ ਮਤਲਬ ਉਹਨਾਂ ਨੇ ਕਿਉਂਕਿ ਕਬਜ਼ਾ ਹੀ ਕਰ ਲਿਆ ਨਾ ਲਾਹੌਰ ਹਾਈ ਕੋਰਟ ਤੋਂ ਆ ਕੇ ਇੱਥੇ, ਤੇ ਉਹਨਾਂ ਨੂੰ ਇਹ ਗੱਲਬਾਤ ਸੁਣਾਈ ਗਈ ਹੈ ਵੀ ਡੋਗਰ ਜਿੱਥੇ ਹੋਵੇ ਉੱਥੇ ਕਿਸੇ ਨੇ ਕਬਜ਼ਾ ਕੀ ਕਰਨਾ, ਉੱਥੋਂ ਤੋਂ ਕੋਈ ਲਾਗੋਂ ਦੀ ਨਹੀਂ ਲੰਘਦਾ। ਅੱਛਾ ਜੀ, ਅਗਲੀ ਖਬਰ ਮੇਰੇ ਲਈ ਆਪਣੇ ਮੁਲਕ ਦੀ, ਵਤਨ ਦੀ ਇੱਜ਼ਤ ਵਕਾਰ ਸਭ ਤੋਂ ਵੱਧ ਕੇ, ਇਹਦੇ ਤੋਂ ਅਹਿਮ ਮੈਨੂੰ ਹੋਰ ਕੋਈ ਚੀਜ਼ ਨਹੀਂ। ਇਹ ਆਖਿਆ ਮੋਹਸਿਨ ਨਕਵੀ ਸਾਹਿਬ ਨੇ ਬਤੌਰ ਚੇਅਰਮੈਨ PCB ਬਿਆਨ ਦਿੱਤਾ ਹੈ। ਮੁਲਕ ਦੀ ਇੱਜ਼ਤ ਜਿਹੜੀ ਹੈ ਉਹ ਲੀਰੋ ਲੀਰ ਕਰਵਾ ਕੇ ਮਾਜ਼ਰਤ ਦੇ ਨਾਲ ਹੈ ਹੋਣੀ ਇੰਡੀਆ ਦੇ ਹੱਥੋਂ ਜਦੋਂ ਹੋਇਆ ਮੈਚ ਹੋਇਆ, ਔਰ ਇਸ ਤੋਂ ਪਹਿਲਾਂ ਵੀ ਜਦੋਂ ਦਾ ਇਹ ਚੇਅਰਮੈਨ ਬਣੇ ਨੇ ਮੋਹਸਿਨ ਨਕਵੀ ਸਾਹਿਬ, ਇਹ ਵੀ ਤੁਹਾਨੂੰ ਪਤਾ ਐਸੀ ਕਲੈਣੀ ਸ਼ੈ ਹੈ ਵੀ ਜਿੱਥੇ ਇਹਨੇ ਪੈਰ ਪਾਇਆ ਉੱਥੇ ਖੈਰ ਨਹੀਂ ਹੋ ਸਕਦੀ ਫਿਰ। ਤੇ ਮੇਰਾ ਮਤਲਬ ਹੈ ਕਿ ਇਹ ਉਹ ਜਿਹਾ ਬੰਦਾ ਹੈ ਵੀ ਇਹਨੂੰ ਸਾਈਕਲ ਤੇ ਤੁਰੇ ਜਾਂਦੇ ਮਗਰ ਭਾਲੋ ਤੇ ਚੈਨ ਟੁੱਟ ਜਾਂਦੀ ਹੈ। ਮਤਲਬ ਕਿ ਬਿਲਕੁਲ ਹੀ ਅੱਲਾ ਨੇ, ਕਿਉਂਕਿ ਕਿਸਮਤ ਆਖਣੇ ਨੀਅਤ ਹੀ ਐਸੀ ਭੈੜੀ ਹੈ ਵੀ ਕੋਈ ਚੀਜ਼ ਉਹਨਾਂ ਨੇ ਚੰਗੀ ਹੋਰ ਜਿਹੜੀ ਉਹ ਕੋਈ ਕਰਨੀ ਨਹੀਂ ਨਾ ਸੋਚਣੀ ਹੈ। ਤੇ ਲੇਕਿਨ ਇਹ ਕਿ ਉਹਨਾਂ ਨੇ ਆਖਿਆ ਵੀ ਮੇਰੇ ਵਾਸਤੇ ਮੁਲਕ ਦੀ ਇੱਜ਼ਤ ਤਕਰੀਮ ਤੋਂ ਵੱਧ ਹੋਰ ਕੋਈ ਸ਼ੈ ਨਹੀਂ। ਉਹ ਜਿੰਨੀ ਕੁ ਤੁਸੀਂ ਇੱਜ਼ਤ ਤਕਰੀਮ ਕਰਦੇ ਹੋ ਉਹ ਅਸੀਂ ਇਹ ਵੇਖ ਹੀ ਸਕਦੇ ਹਾਂ, ਹੋਰ ਕੀ ਕਹੀਏ ਤੁਹਾਨੂੰ। ਬਾਜੀ ਕ੍ਰਿਕਟ ਖੇਡਦੀ ਰਹੀ ਹੈ ਅਲੀਪੁਰ ਦੇ ਵਿੱਚ। ਹੁਣ ਸ਼ਾਇਦ ਕਿਤੇ ਬਾਜੀ ਅਗਲੀ ਵਾਰੀ ਇਹੀ ਨਾ ਖੁਆਇਸ਼ ਕਰਦੇ ਵੀ ਟੀਮ ਪਾਕਿਸਤਾਨ ਦੀ ਹਾਰਨ ਡਈ, ਅਗਲੀ ਵਾਰੀ ਮੈਂ ਓਪਨਿੰਗ ਕਰਨ ਜਾਣੀ ਹੈ। ਤੁਹਾਨੂੰ ਚੇਤੇ ਬਾਜੀ ਦੇ ਵਾਲਦ ਸਾਹਿਬ ਵੀ ਗਏ ਸਨ। ਤੇ ਬਹਰਹਾਲ ਉਹਦੇ 'ਤੇ ਕਿਸ ਦਿਨ ਫਿਰ ਗੱਲ ਕਰਾਂਗੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।